ਉਸਤਾਦ ਅਮੀਰ ਖਾਂ ਇੰਦੌਰ ਵਾਲੇ ਪਿਛਲੇ 50-60 ਵਰ੍ਹਿਆਂ ਵਿੱਚ ਕੁਝ ਗਵੱਈਏ ਇਹੋ ਜਿਹੇ ਹੋਏ ਨੇ ਜਿਨ੍ਹਾਂ ਆਪਣੀ ਅਗੂਈ ਸੋਚ ਅਤੇ ਉਪਜਕਾਰੀ ਨਾਲ ਪੱਕੇ ਗਾਣੇ ਦੇ ਵਰਤਾਵਨ ਢੰਗ ਵਿੱਚ ਬਹੁਤ ਤਗੜੇ ਵਾਅਦੇ ਕੀਤੇ ਨੇ। ਉਸਤਾਦ ਅਮੀਰ ਖਾਂ ਵੀ ਇੱਕ ਅਜਿਹੇ ਹੀ ਗਵੱਈਏ ਸਨ। ਕੁਮਾਰ ਗੰਧਰਵ ਵਾਕਣ ਅਮੀਰ ਖਾਂ ਸਾਹਿਬ ਨੇ ਵੀ ਹੰਡੀਆਂ ਵਰਤੀਆਂ ਪੁਰਾਣੀਆਂ ਰੀਤਾਂ ਛੰਡੀਆਂ, ਸਿਆਣਪ ਅਤੇ ਕਸਬ ਗੁਣ ਨਾਲ ਆਪਣਾ ਇੱਕ ਵੱਖਰਾ ਨਵੇਕਲਾ ਢੱਬ ਉਸਾਰਿਆ। ਪਾਰਖਾਂ ਕਦਰਦਾਨਾ ਇਹ ਨਵਾਂ ਢੱਬ ਪਰਵਾਨਿਆ, ਇਹ ਅਮੀਰ ਖਾਂ ਸਾਹਿਬ ਦੀ ਬਹੁਤ ਵੱਡੀ ਪੁੱਗ ਸੀ। ਉਸਤਾਦ ਅਮੀਰ ਖਾਂ ਸੰਨ 1912 ਵਿੱਚ ਇੰਦੌਰ ਜੰਮੇ। ਗਾਵਣ ਵਜਾਵਣ ਤੁਹਮ ਤਾਸੀਰ ਵਿੱਚ ਸਣੇ। ਵੱਡ ਵਡੇਰੇ ਮੁਗਲਾਂ ਦੇ ਦਰਬਾਰੀ ਸੰਗੀਤਕਾਰ ਸਨ। ਬਾਪ ਕਸਬੀ ਸਾਰੰਗੀਏ ਅਤੇ ਬੀਨਕਾਰ ਸਨ। ਅਮੀਰ ਖਾਂ ਦੀ ਮਹਿਫਲ ਦਾ ਹਮੇਸ਼ਾ ਚਸ ਵੱਜਦਾ। ਉਹ ਭਾਰੀ ਗੌਰੀ ਅਤੇ ਬਹੁਤ ਛਿਕਵੀਂ ਹਸਤੀ ਵਾਲੇ ਜੀ ਸਨ। ਗਾਵਣ ਲੱਗਿਆਂ ਅੱਖਾਂ ਨੂਟੀ ਸਮਾਧੀ ਲਾ ਕੇ ਇੰਝ ਬਹਿੰਦੇ ਜਿਵੇਂ ਕੋਈ ਯੋਗੀ ਤਪੱਸਿਆ ਕਰਦਾ ਹੋਵੇ। ਉਹਨਾਂ ਦਾ ਇਹ ਆਸਣ ਗਾਣੇ ਦੇ ਅੰਤ ਤੀਕਰ ਸਗਵਾ ਰਹਿੰਦਾ। ਮੁੱਖ 'ਤੇ ਖਿੰਡਦੀ ਮੁਸਕਾਨ, ਕਿਸੇ ਵੀ ਵੰਨ ਦੇ ਹਾਵ ਭਾਵ ਜਾਂ ਵਿੰਗ ਚਿੱਪ ਤੋਂ ਸਖਣੀ ਦੱਖ ਅਤੇ ਹੌਲੀ ਹੌਲੀ ਸਹਿਜ ਸੁਭਾਈ ਉਗੜਦੇ ਆਉਂਦੇ ਰਾਗ ਦੇ ਨੈਣ ਨਕਸ਼ ਸੁਨੇਰਾਂ ਨੂੰ ਕੀਲ ਲੈਂਦੇ। ਸੰਗਤ ਵਿੱਚ ਉਸਤਾਦ ਅਮੀਰ ਖਾਂ ਹਮੇਸ਼ਾ ਦੋ ਰਜਵੇਂ ਸੁਰ ਕੀਤੇ ਹੋਏ ਤੰਬੂਰੇ, ਇੱਕ ਮਿੱਠੀ ਅਤੇ ਧੀਮੀ ਆਵਾਜ਼ ਵਾਲੀ ਪੇਟੀ ਅਤੇ ਇੱਕ ਸਿੱਧਾ ਸਾਦਾ ਅਤੇ ਟਿਕੀ ਹੋਈ ਲੈਅ ਵਾਲਾ ਤਬਲਾ ਰੱਖਦੇ। ਉਹਨਾਂ ਦਾ ਗਾਣਾ ਗੰਭੀਰ ਅਤੇ ਸੁੰਮ ਸਮਾਟ ਕਰ ਦੇਣ ਵਾਲਾ ਹੁੰਦਾ। ਉਹ ਉਹਨਾਂ ਗਵੱਈਆਂ ਤੋਂ ਅਸਲੋਂ ਵੱਖਰੇ ਸਨ ਜਿਹੜੇ ਸੋਝ ਸਵਾਦ ਨੂੰ ਜਾਗ ਲਾਉਣ ਦੀ ਥਾਂ ਖੱਪ ਰੌਲੇ ਤਬਲੇ ਨਾਲ ਆਡੇ ਅਤੇ ਹੋਰ ਬਾਜ਼ੀਗਰੀਆਂ ਨਾਲ ਸੁਣਵਈਆਂ ਨੂੰ ਤਰਾਣਦਾਰ ਕਰਦੇ ਨੇ। ਉਹਨਾਂ ਆਪਣਾ ਆਵਾਜ਼ ਇੰਨਾ ਸਾਧਿਆ, ਇੰਨੀ ਬਾਰੀਕੀ ਨਾਲ ਘੜਿਆ ਜੋ ਮੂਰਤੀ ਕਲਾ ਦਾ ਨਮੂਨਾ ਹੋ ਗਿਆ। ਰਾਗ ਛੋਂਦੇ ਅਤੇ ਫਿਰ ਬਹੁ ਹੁਸ਼ਨਾਕੀ, ਨਾਜ਼ੁਕੀ ਅਤੇ ਸੁਥਰਾਈ ਨਾਲ ਉਹਦੀਆਂ ਪਰਤਾਂ ਖੋਲ੍ਹਦੇ। ਉਹਨਾਂ ਦਾ ਲਾਇਆ ਉੱਚਾ ਸੁਰ ਹਵਾ ਵਿੱਚ ਗੁਆਚਣ ਵਾਲਾ ਹੀ ਹੁੰਦਾ ਤਾਂ ਉਹ ਹਰ ਕਿਸੇ ਦੇ ਵਹਿਮ ਗੁਮਾਨੋਂ ਮੋਕਲੇ ਉਸ ਸੁਰ ਵਿੱਚ ਬਿਜਲੀ ਦਾ ਲਿਸ਼ਕਾਰ ਭਰ ਦਿੰਦੇ। ਸੁਣਵਈਆਂ ਉੱਤੇ ਤਾਂ ਅਸਲੋਂ ਇੰਝ ਹੁੰਦਾ ਜਿਵੇਂ ਕੋਈ ਟੂਣਾ ਵਰਤ ਗਿਆ ਹੋਵੇ। ਅਵਾਕਸ਼, ਕਾਲ ਅਤੇ ਲੈਅ ਦੀ ਸੁਰਤ ਉਹਨਾਂ ਨੂੰ ਜਮਾਂਦਰੂ ਸੀ, ਹੱਡਾਂ ਵਿੱਚ ਰਚੀ ਵਸੀ। ਇਸ ਕਰਕੇ ਗਾਉਂਦਿਆਂ ਗਾਉਂਦਿਆਂ ਆਵਾਜ਼ ਦੀ ਇਹੋ ਜਿਹੀ ਵਰਤੋਂ ਕਰਦੇ ਜੋ ਦੋ ਵੱਖਰੇ ਵੱਖਰੇ ਸਪਤਕਾਂ ਤੋਂ ਗਾਉਂਦੇ ਸਹੀ ਹੋਵਣ ਲੱਗ ਪਾਉਂਦੇ। ਲੈਅਕਾਰੀ ਅਤੇ ਸੁਰਾਂ ਉੱਤੇ ਉਹਨਾਂ ਦਾ ਭਰਪੂਰ ਪਹਿਰਾ ਸੀ। ਉਹਨਾਂ ਦੀਆਂ ਤਾਨਾਂ ਭਾਵੇਂ ਔਖੀਆਂ ਅਤੇ ਉਸਤਾਦੀ ਦਾ ਪੇਚਾਂ ਵਾਲੀਆਂ ਹੁੰਦੀਆਂ, ਪਰ ਉਹਨਾਂ ਦੇ ਆਖਣ ਦਾ ਢੰਗ ਬਹੁਤ ਸੌਖਾ ਅਤੇ ਸੋਹਣਾ ਹੁੰਦਾ। ਗਾਣੇ ਦੇ ਢੇਰ ਲੰਮੇ ਚੌੜੇ ਬਰ ਵਿੱਚ ਪੰਘਰੇ ਸੋਨੇ ਜੈ ਆਵਾਜ਼ ਨਾਲ ਮਟਕ ਹੁਲਾਰੇ ਨਾਲ ਟੁਰਦੇ ਫਿਰਦੇ।
ਸੁਣਵਈਆਂ ਉੱਤੇ ਉਹਨਾਂ ਦੀ ਗਾਇਕੀ ਅਤੇ ਹੁਨਰਕਾਰੀ ਨਾਲ ਉਜਾਗਰ ਕੀਤੇ ਸੁਰਾਂ ਦਾ ਸੋਹਣ ਵਰਤ ਜਾਂਦਾ। ਅਮੀਰ ਖਾਂ ਰਾਗ ਦੇ ਤਰਾਨੇ ਨੂੰ ਬੇਮਹਿਣੇ ਲਫ਼ਜ਼ਾਂ ਦੀ ਫੋਕੀ ਦੁਹਰਾਈ ਨਹੀਂ ਸਨ ਮੰਨਦੇ। ਤਰਾਨੇ ਵਿੱਚ ਹਮੇਸ਼ਾ ਦਰ ਤਨ ਤਾਨ ਤਨ ਯਲਾਲੀ ਯਲਾਲਮ ਦੇ ਨਾਲ ਫਾਰਸੀ ਦਾ ਕੋਈ ਚੁਬਰਗਾ ਗਾਉਂਦੇ। ਉਹਨਾਂ ਦਾ ਯਕੀਨ ਸੀ ਤਰਾਨੇ ਦੇ ਬੋਲਾਂ ਦੇ ਪੱਕ ਨਾਲ ਕੋਈ ਗੁੱਝੇ ਫਕੀਰੀ ਮਾਣੇ ਨੇ। ਤਰਾਨੇ ਨੂੰ ਅਮੀਰ ਖੁਸਰੋ ਦੀ ਕਾਢ ਮੰਨਦੇ ਸਨ। ਡੂੰਘੀ ਪੜਚੋਲ ਨਾਲ ਇਹਨਾਂ ਬੋਲਾਂ ਦੇ ਮਾਣੇ ਲੱਭ ਕੇ ਆਪਣੀ ਗੱਲ ਸੱਚੀ ਸਾਬਤ ਕਰਨੀ ਚਾਹੁੰਦੇ ਸਨ, ਪਰ ਮੌਤ ਨੇ ਵੇਲਾ ਨਾ ਦਿੱਤਾ। ਅਮੀਰ ਖਾਨ ਦਾ ਗਾਇਨ ਗੰਭੀਰ ਅਤੇ ਕਾਇਦੇ ਕੁਲੀਏ ਵਿੱਚ ਹੁੰਦਾ। ਕਿਧਰੇ ਹੀ ਕੋਈ ਸ਼ੈ ਦੂਜੀ ਵਾਰ ਦੁਹਰਾਉਂਦੇ। ਰਾਗ ਵਰਤਨ ਇਹੋ ਜਿਹੀ ਸਣੇ ਰਾਗ ਦਾ ਸੋਹਣਾ ਸੁਥਰਾ ਖਿਲਾਰ ਵਾਹਵਾ ਵੇਲੇ ਨਾਲ ਪੂਰਾ ਹੁੰਦਾ। ਉਹਨਾਂ ਕੋਲੋਂ 3.25 ਮਿੰਟ ਦੀ ਰਿਕਾਰਡਿੰਗ ਵਿੱਚ ਇਹ ਆਸ ਨਹੀਂ ਸੀ ਕੀਤੀ ਜਾ ਸਕਦੀ। 1910 ਦੇ ਅਖੀਰਲੇ ਵੇਲੇ ਅਸੀਂ ਉਹਨਾਂ ਦਾ ਵੱਡਾ ਤਵਾ ਭਰਨ ਜੋਗੇ ਹੋ ਸਕੇ। ਉਹਨਾਂ ਨੂੰ ਰਿਕਾਰਡਿੰਗ ਲਈ ਮਨਾ ਲੈਣ ਤੋਂ ਔਖਾ ਕੰਮ ਮਾਈਕ ਦੇ ਸਾਹਮਣੇ ਲੈ ਕੇ ਆਉਣਾ ਸੀ। ਹੋਰ ਤੇ ਹੋਰ ਉਹਨਾਂ ਨੂੰ ਜਾ ਕੇ ਮਿਲਣ ਹੀ ਮੇਰੇ ਲਈ ਢੇਰ ਔਖੀ ਘਾਟੀ ਸੀ। ਉਨੀ ਦਿਨੀ ਉਹ ਅਜਿਹੇ ਇਲਾਕੇ 'ਚ ਰਹਿੰਦੇ ਸਨ ਜਿੱਥੇ ਕੋਈ ਸ਼ਰੀਫ ਆਦਮੀ ਦਿਨ ਵੇਲੇ ਜਾਂਦਾ ਵੀ ਚੱਕਦਾ ਸੀ। ਇਹ ਇਲਾਕਾ ਵਲਭ ਭਾਈ ਪਟੇਲ ਰੋਡ 'ਤੇ ਕੈਨੇਡੀ ਬ੍ਰਿਜ ਦੇ ਨੇੜੇ ਕਾਂਗਰਸ ਹਾਊਸ ਦੇ ਸਾਹਮਣੇ ਦਾ ਸੀ। ਇੱਥੇ ਨੱਚਣ ਗਾਉਣ ਅਤੇ ਧੰਦੇ ਵਾਲੀਆਂ ਜ਼ਨਾਨੀਆਂ ਰਹਿੰਦੀਆਂ ਸਨ। ਅਮੀਰ ਖਾਂ ਕੁਝਲਾਂ ਨੂੰ ਗਾਣਾ ਸਿਖਾਉਂਦੇ ਸਨ। ਇਸ ਕਰਕੇ ਉੱਥੋਂ ਦੀ ਇੱਕ ਬਿਲਡਿੰਗ ਵਿੱਚ 3ਜੀ ਮੰਜ਼ਿਲ 'ਤੇ ਰਹਿਣਾ ਪੈ ਰਿਹਾ ਸਨ। ਹੱਥ ਸੌਖਾ ਹੋਇਆ ਅਤੇ ਪਿੰਡਰ ਰੋਡ ਦੇ ਫਲੈਟ 'ਚ ਟੁਰ ਗਏ। ਅਮੀਰ ਖਾਂ ਵਾਲੀ ਬਿਲਡਿੰਗ ਤੋਂ ਕੁਝ ਪਰੇਰੇ ਗੰਗਾ ਬਾਈ ਨਾਂ ਦੀ ਇੱਕ ਪੁਰਾਣੀ ਗਾਇਕ ਦਾ ਘਰ ਸੀ। ਉਸਤਾਦ ਵੱਡੇ ਗੁਲਾਮ ਅਲੀ ਖਾਂ ਅਤੇ ਅਮਨ ਜਾਨ ਥਿਰਕਵਾ ਉਹਦੇ ਕੋਲ ਹੀ ਆ ਕੇ ਰਹਿੰਦੇ ਸਨ। ਇੱਥੋਂ ਸਮਝ ਆਉਂਦੀ ਸੀ ਕਲਾਕਾਰ ਲੋਕ ਅਜਿਹੇ ਪੇਸ਼ੇ ਦੀਆਂ ਕਲਾਕਾਰ ਜ਼ਨਾਨੀਆਂ ਦਾ ਹੀ ਆਦਰ ਕਰਦੇ ਸਨ। HMV ਦਾ ਜ਼ਿੰਮੇਵਾਰ ਕਾਮਾ ਹੋਵਣ ਪਾਰੋਂ ਮੈਨੂੰ ਵੇਲੇ ਅਤੇ ਥਾਂ ਦੀ ਪਰਵਾਹ ਕੀਤੇ ਬਿਨਾਂ ਕਲਾਕਾਰਾਂ ਨਾਲ ਜਾ ਕੇ ਗੱਲਬਾਤ ਕਰਨੀ ਪੈਂਦੀ ਸੀ। ਮੈਂ ਨੀਵੀਂ ਪਾਈ ਉਸ ਬਿਲਡਿੰਗ ਵਿੱਚ ਵੜ ਗਿਆ। ਅਮੀਰ ਖਾਂ ਦੇ ਕਮਰੇ 'ਚ ਆਪਣਨ ਤਾਈਂ ਮੈਂ ਅੱਖ ਚੁੱਕ ਕੇ ਉਰਾਂ ਪਰਾਂ ਨਾ ਤੱਕਿਆ। ਉਹਨਾਂ ਨਾਲ ਮੇਰੀ 1-2 ਘੰਟੇ ਗੱਲਬਾਤ ਹੋਈ। ਇਦੋਂ ਪਿੱਛੇ ਮੈਂ ਅਕਸਰ ਉਹਨਾਂ ਵੱਲ ਟੁਰ ਜਾਂਦਾ। ਅਸੀਂ ਸੰਗੀਤ ਅਤੇ ਘਰਾਣਿਆਂ ਬਾਰੇ ਵਿਚਾਰ ਵਟਾਂਦਰਾ ਕਰਦੇ। ਇਹਨਾਂ ਮੇਲ ਮੁਲਾਕਾਤਾਂ ਨਾਲ ਮੈਂ ਉਹਨਾਂ ਦੀ ਪਸੰਦ ਨਾਪਸੰਦ ਦਾ ਜਾਣੂ ਹੋ ਗਿਆ। ਮੇਰੇ ਉੱਤੇ ਵਿਸ਼ਵਾਸ ਵੀ ਬੱਝ ਗਏ। ਉਹਨੇ 2 ਮਹੀਨਿਆਂ ਵਿੱਚ 4-5 ਵਾਰੀ ਕੀਤੇ ਮੇਲ ਮਿਲਾਪ ਪਾਰੋਂ ਉਹ ਰਿਕਾਰਡਿੰਗ ਲਈ ਸਟੂਡੀਓ ਆਉਣ 'ਤੇ ਮੰਨ ਗਿਆ। ਪੈਸੇ ਮੁਕਾਉਣ 'ਤੇ ਕੁਝ ਹੋਰ ਵੇਲਾ ਲੱਗ ਗਿਆ। ਇਹ ਪੈਂਡਾ ਵੀ ਨਿਬੜ ਗਿਆ। ਅਮੀਰ ਖਾਂ ਸਾਹਿਬ ਦਿਹਾੜੇ ਅੱਗੇ ਪਾਈ ਆਉਂਦੇ ਸਨ। ਹਰ ਵਾਰੀ ਮੈਨੂੰ ਨਵੀਆਂ ਤਾਰੀਖਾਂ ਦਿੰਦੇ, ਮੁੜ ਆਪ ਹੀ ਉਹਨਾਂ 'ਤੇ ਲੀਕ ਪਾ ਛੱਡਦੇ। ਮੈਨੂੰ ਆਵਾਜ਼ਾਰੀ ਹੋਣ ਲੱਗ ਪਈ। ਓੜਕ ਇੱਕ ਦਿਨ ਮੈਂ ਸੁਣਾ ਹੀ ਦਿੱਤਾ, ਐਨੀ ਹਾਜ਼ਰੀ ਰੱਬ ਦੀ ਦਿੰਦਾ ਤਾਂ ਬਖਸ਼ਿਆ ਜਾਂਦਾ, ਪਰ ਤੁਸਾਂ ਮੈਨੂੰ ਲਾਰਿਆਂ 'ਤੇ ਹੀ ਰੱਖਿਆ। ਮੈਨੂੰ ਖਿਝਿਆ ਵੇਖ ਕੇ ਸੋਚੀ ਪੈ ਗਿਆ। ਮੁਸਕਰਾਏ ਅਤੇ ਆਖਣ ਲੱਗੇ, ਮੇਰਾ ਇਤਬਾਰ ਕਰੋ, ਤੁਸੀਂ ਇਸ ਹਫ਼ਤੇ ਦਾ ਕੋਈ ਦਿਨ ਦੱਸ ਦਿਓ, ਮੈਂ ਆ ਗਿਆ ਸਾਂ। ਉਹ ਸੱਚੀ ਮੁੱਚੀ ਮੇਰੇ ਦੱਸੇ ਦਿਹਾੜੇ 'ਤੇ ਅੱਪੜ ਪਏ। ਮੈਂ ਉਹਨਾਂ ਦਾ ਪਹਿਲਾ ਲੰਮਾ ਤਵਾ ਭਰ ਲਿਆ।
ਮਾਰਵਾ, ਦਰਬਾਰੀ ਕਾਨੜਾ ਤੇ ਮਾਲਕੌਂਸ ਉਹਨਾਂ ਦੇ ਮਨਪਸੰਦ ਰਾਗ ਸਨ। ਜਿਹੋ ਜਿਹਾ ਮਾਰਵਾ ਵੱਡੇ ਗੁਲਾਮ ਅਲੀ ਖਾਨ ਸਾਹਿਬ ਤੇ ਅਮੀਰ ਖਾਨ ਸਾਹਿਬ ਨੇ ਗਾਉਂ ਛੱਡਿਆ ਅੱਜ ਘੱਟ ਹੀ ਸੁਣਨ ਨੂੰ ਲੱਭਦਾ ਹੈ। ਉਹਨਾਂ ਦਾ ਪਹਿਲਾ LP ਲੋਕਾਂ ਨੇ ਰੱਜ ਕੇ ਪ੍ਰਵਾਨ ਕੀਤਾ। ਅਮੀਰ ਖਾਨ ਬਹੁਤ ਰਾਜ਼ੀ ਹੋਏ, ਆਪਣੀ ਹੋਰ ਰਿਕਾਰਡਿੰਗ ਕਰਾਉਣ ਲਈ ਤਿਆਰ ਸਨ। ਤਾਂ ਵੀ ਉਹਨਾਂ ਨੂੰ ਦੂਜੀ ਵਾਰ ਸਟੂਡੀਓ ਲਿਆਉਣ ਲਈ ਮੈਨੂੰ ਢੇਰ ਭੱਜ ਨੱਸ ਕਰਨੀ ਪਈ। ਇਸ ਵਾਰੀ ਉਹਨਾਂ ਲਲਿਤ ਤੇ ਮੇਘ ਦਾ LP ਬਣਾਇਆ। ਬਸ ਇਹੋ ਕੁਝ ਸੀ ਜਿਹੜਾ ਉਹਨਾਂ ਕੋਲੋਂ ਪਰਵਾਇਆ ਜਾ ਸਕਿਆ। ਮੇਰੀ ਸਿੱਖ ਸੀ ਜਿੱਥੋਂ ਤੀਕਰ ਹੋ ਸਕੇ ਸਾਰੇ ਵੱਡੇ ਗਵਈਆਂ ਦੀਆਂ ਚੋਖੀਆਂ ਤੋਂ ਚੋਖੀਆਂ ਛਾਵਾਂ ਭਰ ਲਵਾਂ ਤਾਂ ਜੋ ਕਲਾ ਦੀ ਸਾਂਭ ਹੋ ਜਾਏ। ਵੱਡੇ ਗੁਲਾਮ ਅਲੀ ਖਾਨ ਸਾਹਿਬ, ਅਲਾਦੀਆ ਖਾਨ ਸਾਹਿਬ, ਅਮੀਰ ਖਾਨ ਸਾਹਿਬ, ਕੇਸਰ ਬਾਈ ਕੇਰਕਰ ਸਾਹਿਬਾ, ਰਜਬ ਅਲੀ ਖਾਨ ਸਾਹਿਬ ਤੇ ਅਮਾਨਤ ਅਲੀ ਖਾਨ ਸਾਹਿਬ, ਇਹ ਸਾਰੇ ਲੋਕ ਪੁਰਾਣੀ ਪੀੜ੍ਹੀ ਦੇ ਸਨ। ਰਿਕਾਰਡਿੰਗ ਬਾਰੇ ਇਹਨਾਂ ਦੀ ਸੋਚ ਬਹੁਤ ਸੌੜੀ ਸੀ। ਇਹਨਾਂ ਦੇ ਅੜਬ ਪੁਣੇ ਪਾਰੋਂ ਆਪਣਾ ਨਿਸ਼ਾਨਾ ਪੂਰਾ ਨਾ ਕਰ ਸਕਿਆ। ਇੰਜ ਕਲਾ ਦਾ ਏਡਾ ਵੱਡਾ ਖਜ਼ਾਨਾ ਇਹਨਾਂ ਮਹਾਨ ਕਲਾਕਾਰਾਂ ਦੇ ਨਾਲ ਹੀ ਓਲੇ ਹੋ ਗਿਆ। ਅਮੀਰ ਖਾਨ ਦੀ ਅਚਨਚੇਤ ਮੌਤ ਦਾ ਮੈਨੂੰ ਢੇਰ ਦੁੱਖ ਹੋਇਆ। ਉਹਨਾਂ ਦੀ ਕਿੰਨੀ ਰਿਕਾਰਡਿੰਗ ਹੋ ਸਕਦੀ ਸੀ ਪਰ ਨਾ ਹੋ ਸਕੀ। ਇਹ ਖਿਆਲ ਆਉਂਦਾ ਹੈ ਤਾਂ ਆਵਾਜ਼ਾਰੀ ਹੋਣ ਲੱਗ ਪਉਂਦੀ। ਮਾਂ ਬੋਲੀ, ਜੁਲਾਈ 96।